असलामुअलैकुम गुड मॉर्निंग सोहणियो गुड मॉर्निंग गरम गरम नाश्ता ਅਸੀਂ ਬਣਾ ਲਿਆ ਵੇ ਆਪਣਾ 2 ਅਦਦ ਹਸੀਨ ਤਰੀਨ ਹਸੀਨਾ ਆਲਮ ਅੰਡੇ ਇੱਕ ਬ੍ਰੈਡ ਦਾ ਸਲਾਈਸ ਤੇ ਵੱਡਾ ਸਾਰਾ ਚਾਹ ਦਾ ਕੱਪ ਤੇ ਇਹ ਨੁਟੈਲਾ ਪਿਆ ਵੇ ਇਹ ਜਿਹੜਾ ਰਾਫੇ ਖਾ ਕੇ ਜਾਂਦੇ ਨੇ ਹਲੇ ਟੇਬਲ ਤੇ ਹੀ ਪਿਆ ਵੇ ਤੇ ਅਸੀਂ ਹੁਣ ਕਰਨ ਲੱਗੇ ਹਾਂ ਨਾਸ਼ਤਾ ਤੇ ਉਹ ਕਹਿੰਦੇ ਨਾ ਹਮ ਨਾ ਬਾਜ਼ ਆਏਂਗੇ ਚਾय से शुगर होगी और क्या होगा तो भाई शुगर ही होनी है और की होना हो गई आजकल तेरे मेरे प्यार के चर्चे हर ਜ਼ਬਾਨ ਪਰ ਚਲੋ ਬਈ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਦੇ ਚਰਚੇ ਜ਼ਬਾਨ 'ਤੇ ਨੇ ਅਤੇ ਉਹਦਾ ਮਤਲਬ ਹੈ ਕਿ ਅੱਜ ਘਰ ਪਕਣ ਲੱਗੀ ਹੈ ਬਰਿਆਨੀ ਇਹਦਾ ਇਹ ਮਤਲਬ ਹੁੰਦਾ ਵੇ ਕਿਉਂਕਿ ਅੱਜ ਕੱਲ੍ਹ ਬਰਿਆਨੀ ਇੰਨੀ ਫੇਮਸ ਡਿਸ਼ ਬਣ ਗਈ ਹੈ ਕਿ ਹਰ ਘਰ ਵਿੱਚ ਪਲਾਓ ਨੂੰ ਤਾਂ ਬੜਾ ਉਹਨੇ ਪਿੱਛੇ ਕਰ ਦਿੱਤਾ ਵੇ ਦੌੜ ਕੇ ਅੱਗੇ ਆ ਗਈ ਇਹਦੀ ਜਗ੍ਹਾ ਲੈ ਲਈਏ ਅਤੇ ਹਰ ਬੰਦਾ ਦੇਖੋ ਬਰਿਆਨੀ ਬਰਿਆਨੀ ਫਲਾਨੀ ਬਰਿਆਨੀ ਤਹਿ ਵਾਲੀ ਬਰਿਆਨੀ ਦੇਗੀ ਬਰਿਆਨੀ ਬੰਬੇ ਬਰਿਆਨੀ ਬਸ ਬਰਿਆਨੀ ਦੀ ਇੰਨੀਆਂ ਕਿਸਮਾਂ ਨੇ ਲੇਕਿਨ ਪਕੜੀ ਘਰ 'ਚ ਬਰਿਆਨੀ ਹੈ ਬਈ ਅਤੇ ਚਿਕਨ ਧੋ ਕੇ ਰੱਖ ਦਿੱਤਾ ਬਈ ਬਰਿਆਨੀ ਚੜ੍ਹਾ ਦਿੱਤੀ ਹੈ ਬਈ ਇਹ ਦੇਖ ਲਓ ਪਿਆਜ਼ ਜਿਹੜੇ ਨੇ ਫਰਾਈ ਹੋ ਰਹੇ ਨੇ ਬਰਿਆਨੀ ਵਾਸਤੇ ਯਖਨੀ ਬਣ ਗਈ ਹੈ ਅੱਜ ਯਖਨੀ ਵਾਲੀ ਬਰਿਆਨੀ ਬਣ ਰਹੀ ਹੈ ਇੱਕ ਹੁੰਦੀ ਤਹਿ ਵਾਲੀ ਬਰਿਆਨੀ ਇਹਨੂੰ ਕਹਿੰਦੇ ਨੇ ਦੇਗੀ ਬਰਿਆਨੀ ਇਹ ਮੈਂ ਸਿੱਖੀ ਸੀ ਇੱਕ ਦਫਾ ਹੈਦਰਾਬਾਦ ਮੈਂ ਰਹਿੰਦੀ ਸਾਂ ਮੇਰੇ ਪੜੋਸ ਵਿੱਚ ਰਹਿੰਦੇ ਸਨ ਉਹਨਾਂ ਦੀ ਬੜੀ ਜ਼ਬਰਦਸਤ ਹੁੰਦੀ ਸੀ ਇਹ ਜਿਹੜੇ ਦੇਗਾਂ ਵਾਲੇ ਵੀ ਪਕਾ ਕੇ ਵੇਚਦੇ ਨੇ ਨਾ ਜਿਹੜੇ ਬਰਿਆਨੀ ਤਾਂ ਉਹਨਾਂ ਕੋਲ ਮੈਂ ਸਿੱਖੀ ਸੀ ਉਹਨੂੰ ਕਹਿੰਦੇ ਦੇਗੀ ਬਰਿਆਨੀ ਉਹਨਾਂ ਨੇ ਨਾਂ ਇਹਦਾ ਦੱਸਿਆ ਸੀ ਦੇਗੀ ਬਰਿਆਨੀ ਇਸ ਕਰਕੇ ਚਲੋ ਵੀ ਠੀਕ ਹੈ ਸਾਨੂੰ ਵੀ ਸਿਖਾ ਦਿਓ ਉਹਨਾਂ ਨੇ ਸਾਨੂੰ ਸਿਖਾ ਦਿੱਤੀ ਸੀ ਦੇਗੀ ਬਰਿਆਨੀ ਅਤੇ ਲੋ ਬਈ ਦੇਗੀ ਬਰਿਆਨੀ ਦਾ ਤੁਸੀਂ ਦੇਖ ਲਓ ਮਸਾਲਾ ਭੁੰਨ ਕੇ ਇਸ ਯਖਨੀ ਸਟਾਈਲ 'ਚ ਹੁੰਦਾ ਵੇ ਔਰ ਫਿਰ ਇਹਦੇ ਵਿੱਚ ਹੁਣ ਚਾਵਲ ਪਾ ਦੇਵਾਂਗੇ ਅਸੀਂ ਯਖਨੀ ਸਾਡੀ ਤਿਆਰ ਹੈ ਅਤੇ ਅਸੀਂ ਕਰ ਲਿਆ ਅਤੇ ਨਾਲ ਜਿਹੜਾ ਵੇ ਇਹ ਹੁਣ ਮੈਂ ਸਾਫ਼ ਕਰਨ ਲੱਗੀ ਹਾਂ ਪੁਦੀਨਾ ਇਹਦੇ ਵਿੱਚ ਜਾਏਗਾ ਜਦੋਂ ਇਹਨੂੰ ਦਮ 'ਤੇ ਲਾਵਾਂਗੇ ਤਾਂ ਪੁਦੀਨਾ ਜਾਏਗਾ ਇਹ ਵਾਲਾ ਜਾਏਗਾ ਕਲਰ ਜਾਏਗਾ ਫੂਡ ਕਲਰ ਜਾਏਗਾ ਜ਼ਰਦਾ ਰੰਗ ਜਿਹਨੂੰ ਕਹਿੰਦੇ ਨੇ ਅਤੇ ਸੋਹਣਾ ਸੋਹਣਾ ਜਿਹਾ ਖੀਰਾ ਵੀ ਅਸੀਂ ਕੱਟ ਕੇ ਰੱਖ ਲਵਾਂਗੇ ਨਾਲ ਸਲਾਦ ਵੀ ਤਾਂ ਸਾਨੂੰ ਚਾਹੀਦਾ ਹੀ ਹੈ ਨਾ ਚਾਵਲ ਅਸੀਂ ਧੋ ਲੈਂਦੇ ਹਾਂ ਚਾਵਲ ਧੋ ਕੇ ਮੈਂ ਰੱਖ ਦੇਵਾਂਗੀ ਤਾਂ ਕਿ ਫਿਰ ਜਦੋਂ ਅਸੀਂ ਗਰਮ ਗਰਮ ਪਾਣੀ ਹੋਣਗੇ ਨਾ ਥੋੜ੍ਹੀ ਦੇਰ ਪਹਿਲਾਂ ਅਸੀਂ ਪਾ ਦੇਵਾਂਗੇ ਚਾਵਲ ਅਸੀਂ ਧੋ ਲਏ ਨੇ ਇਹਨੂੰ ਇੱਥੇ ਰੱਖ ਦੇਵਾਂਗੇ ਤਾਂ ਕਿ ਥੋੜ੍ਹੀ ਦੇਰ ਹੋ ਜਾਣ ਅਤੇ ਥੋੜ੍ਹੇ ਜਿਹੇ ਮੈਂ ਕੱਚੇ ਚਾਵਲ ਜ਼ਰੂਰ ਖਾਂਦੀ ਹੁੰਦੀ ਹਾਂ ਮੇਰੀ ਬਚਪਨ ਦੀ ਆਦਤ ਹੈ ਕਿ ਜਦੋਂ ਵੈਸੇ ਵੀ ਕੱਚੇ ਚੌਲ ਅਸੀਂ ਬਚਪਨ 'ਚ ਬੜੇ ਖਾਧੇ ਨੇ ਪਰ ਜਦੋਂ ਮੈਂ ਚਾਵਲ ਧੋਵਾਂ ਉਦੋਂ ਤਾਂ ਲਾਜ਼ਮੀ ਹੈ ਨਾ ਬਈ ਕਿ ਮੂੰਹ 'ਚ ਪਾਣੀ ਜ਼ਰੂਰ ਨੇ ਅਤੇ ਚਲੋ ਬਈ ਇਹ ਅਸੀਂ ਸੇਵੀਆਂ ਬਣਾਉਣ ਲੱਗੇ ਮਿੱਠੀਆਂ ਸੇਵੀਆਂ ਸਾਦੀਆਂ ਸੇਵੀਆਂ ਦੇ 2 ਪੈਕਟ ਅਤੇ ਥੋੜ੍ਹੇ ਜਿਹੇ ਬੇਸਨ ਉਹਦੇ ਵਿੱਚ ਪਾ ਲਾਂਗੇ ਬਿਰਿਆਨੀ ਪੱਕੇ ਨਾਲ ਫਿਰ ਮਿੱਠਾ ਵੀ ਕੁਛ ਨਾ ਕੁਛ ਹੋਣਾ ਚਾਹੀਦਾ ਜਾਂ ਫਿਰ ਮਿੱਠੇ ਚੌਲ ਪੱਕਣ ਅਤੇ ਜਾਂ ਪੱਕੇ ਸੇਵੀਆਂ ਫਿਰ ਅਸੀਂ ਅੱਜ ਸੇਵੀਆਂ ਬਣਾਉਣ ਲੱਗੇ ਹਾਂ ਅਤੇ ਬਾਕੀ ਕੰਮ ਪਿਆਜ਼ ਜਿਹੜਾ ਵੀ ਹਾਂ ਇਹ ਵੀ ਤੁਹਾਨੂੰ ਦਿਖਾ ਦੇਵਾਂ ਪਿਆਜ਼ ਫਰਾਈ ਕਰਕੇ ਰੱਖ ਲਿਆ ਇਹ ਬਿਰਿਆਨੀ ਦੇ ਉੱਪਰ ਤੋਂ ਜਾਏਗਾ ਜਿਵੇਂ ਹਲੀਮ ਤੋਂ ਪਾਉਂਦੇ ਨੇ ਉੱਪਰ ਫਰਾਈ ਕੀਤਾ ਪਿਆਜ਼ ਨਾ ਇਸ ਤਰ੍ਹਾਂ ਬਿਰਿਆਨੀ ਦੇ ਉੱਪਰ ਪਾ ਕੇ ਖਾਂਦੇ ਨੇ ਅਤੇ ਇਹਨੂੰ ਵੀ ਅਸੀਂ ਫਰਾਈ ਕਰਕੇ ਰੱਖ ਲਿਆ ਇਹ ਰਾਫੇ ਵਾਸਤੇ ਰਾਫੇ ਕਿਉਂਕਿ ਬਿਰਿਆਨੀ ਨਹੀਂ ਖਾਂਦੇ ਇਸ ਤੋਂ ਰਾਫੇ ਵਾਸਤੇ ਅਸੀਂ ਚਿਕਨ ਬਣਾ ਰਹੇ ਹਾਂ ਇਹਨੂੰ ਮਸਾਲਾ ਲਾ ਕੇ ਰੱਖਿਆ ਔਰ ਇਹਨੂੰ ਫਿਰ ਥੋੜ੍ਹਾ ਜਿਹਾ ਦਮ 'ਤੇ ਲਾ ਦੇਵਾਂਗੇ ਲਓ ਬਈ ਦੇਖ ਲਓ ਕਿੰਨੇ ਕੰਮ ਕਰਨੇ ਪੈਂਦੇ ਨੇ ਔਰਤਾਂ ਨੂੰ ਕਿਚਨ ਵਿੱਚ ਇਹ ਪਿਆਜ਼ ਕੱਟਣੇ ਫਰਾਈ ਕਰਨੇ ਆ ਚੌਲ ਧੋਣੇ ਭਾਂਡਿਆਂ ਦਾ ਵੀ ਇੱਥੇ ਢੇਰ ਧੋ ਕੇ ਰੱਖਿਆ ਓਏ ਹੋਏ ਇਹ ਤਾਂ ਮੈਂ ਇਸ ਤਰ੍ਹਾਂ ਹੀ ਛੱਡ ਦਿੱਤਾ ਇਹਨੂੰ ਵੀ ਮੈਂ ਬੰਦ ਕਰ ਦੇਵਾਂ ਫਿਲਹਾਲ ਅਸੀਂ ਜਿਹੜਾ ਵੇ ਹੁਣ ਕੰਮ ਰੋਕ ਦਿੱਤਾ ਵੇ ਹੁਣ ਥੋੜ੍ਹੀ ਦੇਰ ਤੱਕ ਗਰਮ ਗਰਮ ਚਾਵਲ ਪਾਵਾਂਗੇ ਅਤੇ ਨਾਲ ਅਸੀਂ ਪਕਾਵਾਂਗੇ ਸੇਵੀਆਂ ਕਿਉਂਕਿ ਠੰਡਾ ਹੋ ਜਾਂਦਾ ਸਰਦੀ ਖਾਂਸੀ ਹੈ ਅਤੇ ਜ਼ਿਆਦਾ ਅਸੀਂ ਫਿਰ ਉਹ ਨਹੀਂ ਕਰਾਂਗੇ ਕਿ ਹੁਣ ਪਕਾ ਕੇ 1 ਘੰਟੇ ਬਾਅਦ ਦੁਬਾਰਾ ਸ਼ੁਰੂ ਹੋਏਗਾ ਉਦੋਂ ਤੱਕ ਫਿਰ ਮੈਂ ਥੋੜ੍ਹਾ ਚੱਲਦੇ ਹਾਂ ਅਸੀਂ ਬਾਹਰ ਚੱਲ ਕੇ ਥੋੜ੍ਹੀ ਜਿਹੀ ਵਾਕਿੰਗ ਕਰ ਲਈਏ ਅਤੇ ਨਾਲ ਅਸੀਂ ਕਰ ਲਈਏ ਥੋੜ੍ਹੀ ਜਿਹੀ ਟੋਕਿੰਗ ਆਪਣੇ ਪੁਰਾਣੇ ਜ਼ਮਾਨੇ ਜਿਹੜੇ ਨੇ ਅਸੀਂ ਯਾਦ ਕਰ ਲੈਂਦੇ ਹਾਂ ਬ੍ਰੇਕ ਆ ਚੁੱਕਿਆ ਵਿੱਚ ਕੰਮ ਸ਼ਮ ਕਰਕੇ ਅਤੇ ਅਸੀਂ ਪੀਣ ਲੱਗੇ ਹਾਂ ਚਾਏ
ਤੇ ਅੱਜ ਅਸੀਂ ਬਾਜ਼ਾਰ ਗਏ ਤੇ ਚਿੱਲੀ ਮਿਲੀ ਵੀ ਮਿਲ ਗਈ ਸਾਨੂੰ, ਪਾਕਿਸਤਾਨੀ ਚਿੱਲੀ ਮਿਲੀ ਤੇ ਇਹ ਵੀ ਚੁੱਕ ਲਏ ਨੇ ਕੁਝ ਅਸੀਂ ਡਿਸਪੋਜ਼ੇਬਲ ਜਿਹੜੇ ਚੁੱਕੇ ਨੇ ਬਰਤਨ, ਕਿਉਂਕਿ ਹੁਣ ਰਮਜ਼ਾਨ ਆ ਰਿਹਾ, ਪੜੋਸੀਆਂ ਵੱਲ ਕੁਛ ਨਾ ਕੁਛ ਭੇਜਣਾ ਹੋਏਗਾ ਤੇ ਇਸ ਤੋਂ ਅਸੀਂ ਇਹ ਡਿਸਪੋਜ਼ੇਬਲ ਚੁੱਕ ਲਏ ਨੇ। ਤੇ ਨਾਲ ਚਾਟ ਮਸਾਲਾ ਵੀ ਆ ਗਿਆ ਤੇ ਨਾਲ ਤੰਦੂਰੀ ਮਸਾਲਾ ਵੀ ਆ ਗਿਆ ਤੇ ਇਹ ਸ਼ਾਇਦ ਟੀ ਟਾਈਮ ਦੇ ਹਿਸਾਬ ਦੇ ਨਾਲ ਬਣੀ ਹੈ ਪਨੀਨੀ। ਇਹਦੇ ਵਿੱਚ ਚਿਕਨ ਜਿਹੜਾ ਵੇ ਇਸ ਤਰ੍ਹਾਂ ਫਿਲਿੰਗ ਕੀਤੀ ਹੈ ਔਰ ਇਹ ਚਾਹ ਦੇ ਨਾਲ ਖਾਵਾਂਗੇ। ਰੋਜ਼ਾ ਵੀ ਉਮੀਦ ਹੈ ਕਿ ਹੋ ਜਾਏਗਾ, ਹਲੇ ਥੋੜ੍ਹੀ ਦੇਰ ਤੱਕ ਐਲਾਨ ਹੋ ਜਾਏਗਾ ਤੇ ਰੋਜ਼ਿਆਂ ਦੀ ਤਿਆਰੀਆਂ ਤੇ ਕਰ ਹੀ ਰਹੇ ਨੇ ਸਾਰੇ, ਪਤਾ ਵੀ ਅੱਜ ਜਾਂ ਕੱਲ੍ਹ ਹੋ ਜਾਣਾ ਹੋਵੇ ਤੇ ਰੋਜ਼ੇ ਦਾ ਵੀ ਤਿਆਰੀ ਹੋ ਜਾਣੀ ਹੈ ਤੇ ਨਾਲ ਨਾਲ ਫਿਰ ਆਵੇ ਕਿ ਇਬਾਦਤਾਂ ਵੀ ਸ਼ੁਰੂ ਹੋ ਜਾਣੀਆਂ ਨੇ ਤੇ ਬਹਿਰਹਾਲ ਹੁਣ ਇੰਤਜ਼ਾਰ ਕਰ ਰਹੇ ਹਾਂ, ਅੰਦਰ ਜਾ ਕੇ ਅਸੀਂ ਖਾਣਾ ਬਣਾਵਾਂਗੇ, ਉਦੋਂ ਤੱਕ ਸ਼ਾਇਦ ਐਲਾਨ ਹੋ ਜਾਵੇ ਰਮਜ਼ਾਨੁਲ ਮੁਬਾਰਕ ਦਾ। ਪਰ ਮੇਰੇ ਵੱਲੋਂ ਤੁਹਾਨੂੰ ਪੇਸ਼ਗੀ ਸਾਰਿਆਂ ਨੂੰ ਰਮਜ਼ਾਨੁਲ ਮੁਬਾਰਕ ਦੀ ਮੈਂ ਮੁਬਾਰਕਬਾਦ ਦੇਣੀ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਬਹੁਤ ਬਹੁਤ ਮੁਬਾਰਕਬਾਦ ਆ। ਅੱਲਾਹ ਪਾਕ ਇਸ ਬਾਬਰਕਤ ਮਹੀਨੇ ਦੇ ਸਦਕੇ 'ਚ ਸਾਡੇ ਗੁਨਾਹਾਂ ਨੂੰ ਮਾफ़ ਕਰੇ, ਸਾਨੂੰ ਇੰਨੀ ਤੌਫੀਕ ਅਤਾ ਫਰਮਾਵੇ ਕਿ ਅਸੀਂ ਅੱਛਾ ਅਮਲ ਕਰੀਏ ਤੇ ਕੋਈ ਐਸਾ ਅੱਛਾ ਅਮਲ ਜਿਹੜਾ ਬਖਸ਼ਿਸ਼ ਦਾ ਸਬਬ ਬਣੇ ਸਾਡੇ। ਤੇ ਬਹਿਰਹਾਲ ਐਵੇਂ ਕਿ ਉਹਦੀਆਂ ਕਹਿੰਦੇ ਨੇ ਕਿ ਸਾਡੇ ਗੁਨਾਹ ਭਾਵੇਂ ਕਿੰਨੇ ਵੀ ਜ਼ਿਆਦਾ ਹੋਣ ਉਹਨਾਂ ਦਾ ਸ਼ੁਮਾਰ ਹੈਗਾ, ਅਸੀਂ ਉਹਨਾਂ ਨੂੰ ਸ਼ੁਮਾਰ ਕਰ ਸਕਦੇ ਹਾਂ, ਪਰ ਉਹਦੀਆਂ ਰਹਿਮਤਾਂ ਦਾ ਕੋਈ ਸ਼ੁਮਾਰ ਨਹੀਂ ਹੈ। ਇਸ ਤੋਂ ਉਮੀਦਾਂ ਤਾਂ ਬਹੁਤ ਨੇ ਕਿ ਜਦੋਂ ਉਹਦੀਆਂ ਰਹਿਮਤਾਂ ਇੰਨੀਆਂ ਜ਼ਿਆਦਾ ਨੇ ਤੇ ਫਿਰ ਉਹਨਾਂ ਨੇ ਸਾਨੂੰ ਬਖਸ਼ ਵੀ ਦੇਣਾ। ਅੱਲਾਹ ਤਾਲਾ ਕੋ ਬਖਸ਼ਿਸ਼ ਉਹਦੇ ਰਹਿਮ ਦੀ ਦੁਆ ਕਰਦੇ ਰਹਿਣਾ ਚਾਹੀਦਾ ਅਤੇ ਉਹਦੀ ਬਖਸ਼ਿਸ਼ ਤੋਂ ਨਾ ਉਮੀਦ ਨਹੀਂ ਹੋਣਾ ਚਾਹੀਦਾ। ਅਸੀਂ ਕਿਉਂ ਨਾ ਉਮੀਦ ਹੋਈ ਉਸ ਜ਼ਾਤ ਕੋਲੋਂ ਜਿਹਨੇ ਸਾਨੂੰ ਦੁਨੀਆ 'ਚ ਭੇਜਿਆ, ਜਿਹਨੇ ਇੰਨੀ ਸੋਹਣੀ ਦੁਨੀਆ ਸਾਡੇ ਵਾਸਤੇ ਬਣਾਈ, ਜਿਹਨੇ ਇੰਨਾ ਕੁਛ ਸਾਡੇ ਵਾਸਤੇ ਬਣਾਇਆ ਅਤੇ ਅਸੀਂ ਉਹਦੇ 'ਤੇ ਅੱਛਾ ਅੱਲਾਹ ਤਾਲਾ ਕਹਿੰਦੇ ਨੇ ਜੈਸਾ ਤੁਸੀਂ ਮੇਰੇ ਕੋਲੋਂ ਗੁਮਾਨ ਕਰਦੇ ਹੋ ਮੈਂ ਵੈਸੇ ਹੀ ਤੁਹਾਡੇ ਨਾਲ ਕਰਨਾ। ਅਤੇ ਵੀ ਅਸੀਂ ਚੰਗਾ ਚੰਗਾ ਗੁਮਾਨ ਕਰੀਏ ਕਿ ਸਾਡਾ ਰੱਬ ਸੋਹਣਾ ਰੱਬ ਸਾਡੇ ਲਈ ਆਸਾਨੀਆਂ ਪੈਦਾ ਕਰੇਗਾ ਔਰ ਸਾਡੀ ਇੰਸ਼ਾ ਅੱਲਾਹ ਬਖਸ਼ਿਸ਼ ਵੀ ਹੋਏਗੀ। ਅਤੇ ਬਹਿਰਹਾਲ ਹੁਣ ਅਸੀਂ ਚੱਲਦੇ ਹਾਂ ਥੋੜ੍ਹਾ ਜਿਹਾ ਨਾਯਾਬ ਜ਼ਮਾਨਿਆਂ ਦੇ ਕਿੱਸਿਆਂ ਦੀ ਤਰਫ, ਕਿਉਂਕਿ ਰੋਜ਼ਿਆਂ 'ਚ ਤਾਂ ਗੱਲਾਂ ਹੁੰਦੀਆਂ ਰਹਿਣੀਆਂ, ਰੋਜ਼ਿਆਂ 'ਚ ਅਸੀਂ ਰੋਜ਼ਿਆਂ ਦੀਆਂ ਗੱਲਾਂ ਕਰਨੀਆਂ ਨੇ। ਬਹਿਰ ਨਾਯਾਬ ਜ਼ਮਾਨਿਆਂ ਦੇ ਵੀ ਕਿੱਸੇ ਅਸੀਂ ਕਰਾਂਗੇ, ਉਹ ਛੱਡਣੇ ਨਹੀਂ ਨੇ ਅਸੀਂ। ਅਤੇ ਮੈਂ ਗੱਲ ਕਰਾਂਗੀ ਕਿ ਇਸਮਾਈਲ ਬੇਗ ਸਾਹਿਬ ਨੇ ਉਸ ਦਿਨ ਇੱਕ ਕਮੈਂਟ ਕੀਤਾ ਅਤੇ ਉਹਦੇ 'ਤੇ ਫਿਰ ਇੱਕ ਰਸਾਲਿਆਂ ਦੇ ਪੁਰਾਣੇ ਜ਼ਮਾਨੇ 'ਚ ਆਈ ਕਿ ਵੀ ਗੱਲ ਆਈ ਇਸ ਤਰ੍ਹਾਂ ਕਿ ਰਸਾਲੇ ਪੜ੍ਹਦੇ ਹੁੰਦੇ ਸਨ ਬੱਚੇ, ਅੱਜ ਕੱਲ੍ਹ ਬੁੱਕ ਰੀਡਿੰਗ ਦਾ ਬਿਲਕੁਲ ਜਿਹੜਾ ਵੀ ਉਹ ਖ਼ਤਮ ਹੋ ਗਿਆ ਵੇ, ਰੀਡ ਨਹੀਂ ਕਰ ਬੱਚੇ, ਕੁਛ ਰਸਾਲਾ ਨਹੀਂ ਪੜ੍ਹਦੇ, ਕੁਛ ਨਹੀਂ। ਇੱਥੇ ਤਾਂ ਫਿਰ ਵੀ ਮੈਂ ਦੇਖਿਆ ਇੰਗਲੈਂਡ ਵਿੱਚ ਬਹੁਤ ਅੱਛਾ ਸਿਸਟਮ ਹੈ ਕਿ ਸਕੂਲਾਂ ਵਿੱਚ ਲਾਉਂਦੇ ਨੇ, ਬੁੱਕ ਸਟਾਲਸ ਲਾਉਂਦੇ ਨੇ ਔਰ ਫਿਰ ਬੱਚੇ ਬੁੱਕਸ ਖਰੀਦਦੇ ਨੇ, ਉਹਨਾਂ ਨੂੰ ਤਰਗੀਬ ਦਿੱਤੀ ਜਾਂਦੀ ਹੈ ਕਿ ਤੁਸੀਂ ਪੈਸੇ ਲੈ ਕੇ ਆਓ, 1 ਪਾਊਂਡ ਲੈ ਕੇ ਆਉਂਦੇ ਨੇ ਬੱਚੇ। ਫਿਰ ਉਹ ਲੋਕ ਘਰਾਂ 'ਚੋਂ ਜਿਹੜੀਆਂ ਲੋਕਾਂ ਨੇ ਬੁੱਕਸ ਦਿੱਤੀਆਂ ਹੁੰਦੀਆਂ ਨੇ ਉਹ ਫਿਰ ਆਪਣੇ ਆਪਣੇ ਘਰ ਤੋਂ ਬੁੱਕ ਲਿਆ ਕੇ ਲੋਕ ਬੱਚੇ ਰੱਖਦੇ ਨੇ ਜਾਂ ਕੋਈ ਹੋਰ ਉਹਨਾਂ ਨੂੰ ਸਕੂਲ ਦਿੰਦਾ ਵੇ ਆਪਣੀ ਮਰਜ਼ੀ ਦੀ। ਬੱਚੇ ਜਿਹੜੇ ਨੇ ਨਾ ਬੁੱਕ ਖਰੀਦਦੇ ਨੇ 1 ਪਾਊਂਡ ਦੇ ਕੇ, ਜਿਹੜੀ ਵੀ ਮਰਜ਼ੀ, ਪੂਰਾ ਸਟਾਲ ਲੱਗਿਆ ਹੁੰਦਾ ਔਰ ਉਸ ਤੋਂ ਬਾਅਦ ਫਿਰ ਉਹ 1 ਪਾਊਂਡ ਜਿਹੜਾ ਬੱਚਿਆਂ ਨੂੰ ਦਿੱਤਾ ਹੁੰਦਾ, ਪੈਸੇ ਇਕੱਠੇ ਹੁੰਦੇ ਨੇ, ਉਹ ਚੈਰਿਟੀ ਵਿੱਚ ਸਾਰਾ ਪੈਸਾ ਜਾਂਦਾ। ਇਸ ਤਰ੍ਹਾਂ ਬੱਚੇ ਨੂੰ ਬੁੱਕ ਰੀਡਿੰਗ ਦੀ ਵੀ ਆਦਤ ਪਾਈ ਜਾਂਦੀ ਹੈ, ਨਾਲ ਚੈਰਿਟੀ ਬੜਾ ਸਿਖਾਇਆ ਜਾਂਦਾ। ਇੱਥੇ ਬੱਚਿਆਂ ਨੂੰ ਚੈਰਿਟੀ ਦੇ ਹਵਾਲੇ ਨਾਲ ਮੈਂ ਦੇਖਦੀ ਹਾਂ, ਹੈਰਾਨ ਹੁੰਦੀ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਇੰਨਾ ਸਿਖਾਇਆ ਜਾਂਦਾ। ਹਰ ਬੱਚੇ ਨੂੰ ਪਤਾ ਕਿ ਫਲਾਂ ਚੈਰਿਟੀ, ਫਲਾਂ ਚੈਰਿਟੀ, ਫਲਾਂ ਚੈਰਿਟੀ, ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਸਿਖਾਇਆ ਜਾਂਦਾ ਅਤੇ ਬੜੀ ਚੰਗੀ ਗੱਲ ਹੈ। ਇਸ ਤਰ੍ਹਾਂ ਬੱਚੇ ਫਿਰ ਬੁੱਕਸ ਵੀ ਪੜ੍ਹਦੇ ਨੇ, ਲਿਆ ਕੇ ਲਾਇਬ੍ਰੇਰੀ ਬਣੀ ਹੁੰਦੀ ਹੈ, ਉੱਥੋਂ ਸਕੂਲ ਦੀ ਲਾਇਬ੍ਰੇਰੀ ਤੋਂ ਤੁਸੀਂ ਲੈ ਕੇ ਆ ਜਾਓ ਔਰ ਬੱਚੇ ਖੁਦ ਵੀ ਫਿਰ ਖਰੀਦਦੇ ਨੇ। ਸਾਡੇ ਨੂਰ ਫਾਤਮਾ ਨੂੰ ਵੀ ਬੁੱਕ ਰੀਡਿੰਗ ਦਾ ਬੜਾ ਸ਼ੌਕ ਹੈ ਅਤੇ ਉਹ ਫਿਰ ਅਕਸਰ ਬੁੱਕਸ ਖਰੀਦ ਕੇ ਪੜ੍ਹਦੀ ਹੈ। ਅਤੇ ਜਿਹਨਾਂ ਨੂੰ ਸ਼ੌਕ ਹੈ ਉਹ ਤਾਂ ਫਿਰ ਵੀ ਕਹਿੰਦੇ ਨੇ ਸ਼ੌਕ ਦਾ ਮੁੱਲ ਕੋਈ ਨਹੀਂ, ਖਰੀਦ ਕੇ ਪੜ੍ਹਦੇ ਨੇ। ਔਰ ਕੁਝ ਬੱਚੇ ਨਹੀਂ ਦਿਲਚਸਪੀ ਨਾਲ ਪੜ੍ਹਦੇ, ਲੇਕਿਨ ਉਹਦੇ ਲਈ ਕੋਸ਼ਿਸ਼ ਜ਼ਰੂਰ ਕਰਦੇ ਨੇ, ਟੀਚਰ ਵੀ ਘਰ ਵਾਲੇ ਵੀ, ਕਿ ਬੁੱਕ ਰੀਡ ਕਰਨ। ਅਤੇ ਇਸ ਤਰ੍ਹਾਂ ਅੱਛਾ ਸਿਸਟਮ ਹੈ ਇੱਥੇ। ਅਤੇ ਸਾਡੇ ਜ਼ਮਾਨਿਆਂ ਦੀ ਚਲੋ ਵੀ ਅਸੀਂ ਆਪਣੇ ਜ਼ਮਾਨਿਆਂ ਨੂੰ ਥੋੜ੍ਹਾ ਜਿਹਾ ਯਾਦ ਕਰ ਲਈਏ ਕਿ ਸਾਡੇ ਜ਼ਮਾਨੇ ਹੁੰਦੇ ਸਨ, ਸਾਨੂੰ ਬੜਾ ਸ਼ੌਕ ਹੁੰਦਾ ਸੀ। ਉਹ ਜ਼ਮਾਨੇ ਵਿੱਚ ਇੰਨਾ ਰਸਾਲਾ ਇਹ ਚੀਜ਼ਾਂ ਘਰ ਘਰ ਨਹੀਂ ਸਨ, ਬਹਿਰਹਾਲ ਹੁੰਦੀਆਂ ਸਨ ਦਸਤਰਸ ਵਿੱਚ, ਐਸਾ ਨਹੀਂ ਕਿ ਅਸੀਂ ਕਦੇ ਦੇਖਿਆ ਹੀ ਨਹੀਂ ਸੀ, ਲੇਕਿਨ ਇਸ ਤਰ੍ਹਾਂ ਨਹੀਂ ਸੀ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਔਰ ਤੁਸੀਂ ਪੜ੍ਹ ਰਹੇ ਹੋ, ਘਰ ਆ ਰਹੇ, ਨਹੀਂ, ਇੱਕ ਦੂਸਰੇ ਕੋਲ ਮੰਗ ਕੇ ਪੜ੍ਹੇ ਜਾਂਦੇ ਸਨ। ਰਸਾਲੇ, ਮੈਗਜ਼ੀਨ, ਕੋਈ ਵੀ ਚੀਜ਼, ਅਖਬਾਰ, ਉਹ ਪੜ੍ਹਨ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਅਸੀਂ ਪੜ੍ਹੀਏ, ਕੋਈ ਚੀਜ਼ ਪੜ੍ਹੀਏ। ਅਤੇ ਉਹ ਫਿਰ ਇਸ ਤਰ੍ਹਾਂ ਬੱਚਿਆਂ ਨੂੰ ਥੋੜ੍ਹਾ ਬਹੁਤ ਆਦਤਾਂ ਪੈ ਜਾਂਦੀਆਂ ਸਨ। ਸਾਡੇ ਘਰ ਦੇ ਕੋਲ ਲਾਇਬ੍ਰੇਰੀ ਸੀ ਇੱਕ,
ਉਹ ਲਾਇਬ੍ਰੇਰੀ ਵਿੱਚੋਂ ਫਿਰ ਜਾ ਕੇ ਅਸੀਂ ਜੋ ਆਨਾ ਦੋ ਆਨਾ ਇਕੱਠਾ ਕਰਨਾ ਨਾ, ਉਹ ਲਾਇਬ੍ਰੇਰੀ ਤੋਂ ਬੱਚਿਆਂ ਦੇ ਰਸਾਲੇ, ਬੱਚੋਂ ਕੀ ਕਹਾਣੀ ਅਤੇ ਉਹ ਚੀਜ਼ਾਂ ਫਿਰ ਲਿਆ ਕੇ ਅਸੀਂ ਪੜ੍ਹਨੇ ਹੁੰਦੇ ਸਾਂ। ਬੱਚੋਂ ਕੀ ਦੁਨੀਆ ਇੱਕ ਰਸਾਲਾ ਆਉਂਦਾ ਸੀ, ਉਸ ਰਸਾਲੇ ਵਿੱਚ ਬਸ ਉਹਨਾਂ ਜ਼ਮਾਨਿਆਂ 'ਚ ਹੀ ਕਹਾਣੀਆਂ ਹੁੰਦੀਆਂ ਸਨ। ਸ਼ਹਿਜ਼ਾਦਾ ਆਇਆ ਘੋੜੇ 'ਤੇ ਅਤੇ ਉਹ ਬਸ ਉਹਨੂੰ ਇੱਕ ਕੁੜੀ ਪਸੰਦ ਆ ਗਈ, ਉਹ ਫਿਰ ਕੋਈ ਕਿਸੇ ਜੰਗਲ 'ਚ ਫਸ ਗਿਆ, ਕੋਈ ਮਛੇਰਾ ਅਤੇ ਕੁਛ ਜਿੰਨ ਅਤੇ ਭੂਤ, ਬਸ ਇਸ ਟਾਈਪ ਦੀਆਂ ਸਟੋਰੀਆਂ ਹੁੰਦੀਆਂ ਸਨ। ਲੇਕਿਨ ਬੱਚੇ ਪੜ੍ਹਦੇ ਬਹੁਤ ਸਨ। ਹੁਣ ਜਦੀਦ ਤਹਿਕੀਕ ਵੀ ਕਹਿ ਰਹੀ ਪੜ੍ਹਦੇ ਹੋ ਤੁਸੀਂ, ਉੱਦਾਂ ਬੜਾ ਤੁਹਾਡਾ ਜ਼ਿਹਨ ਬੜਾ ਖੁੱਲ੍ਹਦਾ ਰੀਡਿੰਗ ਨਾਲ। ਬਹਿਰਹਾਲ ਉਹ ਅਸੀਂ ਰਸਾਲੇ ਫਿਰ ਛੋਟੇ ਹੁੰਦੇ ਅਤੇ ਉਹ ਪੜ੍ਹਨੇ ਹੁੰਦੇ ਸਾਂ। ਫਿਰ ਥੋੜ੍ਹੇ ਜਦੋਂ ਬੜੇ ਹੋਏ ਤਾਂ ਸਾਡੇ ਅੱਬੂ ਬਹੁਤ ਨਾਰਾਜ਼ ਹੁੰਦੇ ਸਨ। ਅੱਬੂ ਕਹਿੰਦੇ ਸਨ ਕੋਈ ਰਸਾਲੇ ਨਹੀਂ ਪੜ੍ਹਨੇ, ਇਹ ਰਸਾਲੇ ਜਿਹੜਾ ਨਾ ਉਹ ਖਰਾਬ ਕਰਦੇ ਨੇ ਬੱਚਿਆਂ ਨੂੰ, ਕੋਈ ਨਹੀਂ ਪੜ੍ਹਨੇ। ਅਤੇ ਅਸੀਂ ਅੱਬੂ ਕੋ ਛੁਪ ਛੁਪ ਕੇ ਫਿਰ ਪੜ੍ਹਨਾ। ਮੇਰੀ ਕਜ਼ਨ ਹੁੰਦੀ ਸੀ, ਅੱਲਾ ਜੰਨਤ ਨਸੀਬ ਕਰੇ, ਜਮੀਲਾ, ਉਹਦੀਆਂ ਸਹੇਲੀਆਂ ਬੜੀਆਂ ਪੜ੍ਹਦੀਆਂ ਹੁੰਦੀਆਂ ਸਨ। ਉਹ ਫਿਰ ਉਹਨਾਂ ਸਹੇਲੀਆਂ ਕੋਲੋਂ ਮੰਗ ਕੇ ਲੈ ਕੇ ਆਉਂਦੀ ਸੀ ਅਤੇ ਫਿਰ ਉਹਨੇ ਪੜ੍ਹਨਾ, ਉਹਦੀ ਸਿਸਟਰ ਨੇ ਪੜ੍ਹਨਾ, ਉਸ ਤੋਂ ਬਾਅਦ ਮੈਂ ਪੜ੍ਹਨਾ। ਅਸੀਂ 2-3 ਦਿਨ ਲੈ ਕੇ ਆਉਂਦੇ ਸਾਂ। ਅਸੀਂ ਕਹਿੰਦੇ ਚੱਟ ਲਈਏ ਇਸ ਰਸਾਲੇ ਨੂੰ, ਸਾਡਾ ਬੱਸ ਨਹੀਂ ਚੱਲਦਾ ਸੀ ਕਿ ਅਸੀਂ ਉਹਨੂੰ ਵਾਕਈ ਚੱਟ ਲਈਏ। ਇੰਨੀ ਜਲਦੀ ਪੜ੍ਹਨਾ ਕਿ ਬਈ ਇਹ ਪਤਾ ਨਹੀਂ ਕੀ ਸ਼ੈ ਇਹ ਸਾਡੇ ਹੱਥੋਂ ਨਾ ਨਿਕਲ ਜਾਵੇ। ਅਤੇ ਇਸ ਤਰ੍ਹਾਂ ਫਿਰ ਅਸੀਂ ਜਿਹੜਾ ਨਾ ਉਹ ਰਸਾਲੇ ਪੜ੍ਹਨੇ ਹੁੰਦੇ ਸਾਂ। ਕੋਈ ਸਾਡੇ ਕੋਲ ਨਹੀਂ ਹੁੰਦਾ ਸੀ ਖਵਾਤੀਨ ਡਾਈਜੈਸਟ, ਸ਼ਮਾ, ਇਸਮਾਈਲ ਬੇਗ ਸਾਹਿਬ ਨੇ ਵੀ ਇਹਨਾਂ ਚੀਜ਼ਾਂ ਦੇ ਨਾਂ ਲਿਖੇ। ਕਹਿੰਦੇ ਮੈਂ ਤਾਂ ਔਰਤਾਂ ਦੇ ਰਸਾਲੇ ਵੀ ਬੜੇ ਪੜ੍ਹਨਾ ਹੁੰਦਾ ਸਾਂ। ਉਸ ਜ਼ਮਾਨੇ 'ਚ ਔਰਤਾਂ ਮਰਦਾਂ ਦੇ ਨਹੀਂ ਸੀ, ਬਸ ਜੋ ਚੀਜ਼ ਮਿਲਦੀ ਸੀ ਨਾ ਲੋਕ ਬਾਜ਼ ਦਫਾ ਉਸ ਜ਼ਮਾਨੇ 'ਚ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਅਖਬਾਰ 'ਚ ਵਲੇਟ ਕੇ ਕੋਈ ਚੀਜ਼ ਆਣੀ ਨਾ, ਪੁੜੀ 'ਚ ਬੰਨ੍ਹ ਕੇ ਕੋਈ ਚੀਜ਼ ਭੇਜਣੀ, ਉਹਨੂੰ ਖੋਲ੍ਹਣਾ ਅਤੇ ਉਹਦੇ ਅੰਦਰੋਂ ਵੀ ਕੋਈ ਖਬਰ, ਕੋਈ ਚੀਜ਼ ਨਿਕਲ ਆਉਂਦੀ ਸੀ। ਅਤੇ ਉਹ ਫਿਰ ਅਸੀਂ ਬੜੇ ਸ਼ੌਕ ਨਾਲ ਪੜ੍ਹਨੇ ਹੁੰਦੇ ਸਾਂ। ਕੋਈ ਅਦਾਕਾਰਾ ਦੀ ਤਸਵੀਰ ਨਿਕਲ ਆਉਂਦੀ ਸੀ, ਫਿਲਮੀ ਪੇਜ ਹੁੰਦਾ ਸੀ, ਉਹਦਾ ਸਫ਼ਰ ਨਿਕਲ ਆਇਆ, ਅਖਬਾਰ 'ਚ ਕੋਈ ਚੀਜ਼ ਵਲੇਟ ਕੇ ਆਈਏ, ਅਸੀਂ ਫਿਰ ਉਹ ਤਸਵੀਰਾਂ ਦੇਖਣੇ ਹੁੰਦੇ ਸਾਂ। ਬੜਾ ਸ਼ੌਕ ਹੁੰਦਾ ਸੀ ਉਸ ਜ਼ਮਾਨੇ 'ਚ। ਕਿਤਾਬ, ਰਸਾਲਾ, ਕੋਈ ਮੈਗਜ਼ੀਨ ਇਸ ਤਰ੍ਹਾਂ ਹੁੰਦਾ ਸੀ ਕਿ ਬਈ ਬੜੇ ਕੋਈ ਅਹਿਮ ਚੀਜ਼ਾਂ ਹੁੰਦੀਆਂ ਸਨ। ਅਤੇ ਫਿਰ ਲੋਕਾਂ ਕੋਲ ਇਸ ਤਰ੍ਹਾਂ ਮੰਗ ਕੇ ਪੜ੍ਹਨਾ ਸਹੇਲੀਆਂ ਨੇ। ਫਿਰ ਥੋੜ੍ਹੇ ਜਿਹੇ ਜਦੋਂ ਵੱਡੇ ਹੋਏ, ਫਿਰ ਅੱਬੂ ਨੇ ਕਹਿ ਕੇ ਅੱਬੂ ਨੇ ਕਹਿਣਾ ਅੱਛਾ ਮੈਂ ਤੁਹਾਨੂੰ ਖਵਾਤੀਨ ਡਾਈਜੈਸਟ ਲਵਾ ਦਿੰਦਾ ਵਾਂ, ਹੋਰ ਤੁਸੀਂ ਕੋਈ ਨਹੀਂ ਪੜ੍ਹਨਾ। ਉਹ ਅਸੀਂ ਇੰਨੇ ਖੁਸ਼ ਕਿ ਖਵਾਤੀਨ ਡਾਈਜੈਸਟ ਓਏ ਹੋਏ ਸਾਡਾ ਆ ਗਿਆ। ਸਾਡੇ ਅੱਬੂ ਪੜ੍ਹਦੇ ਹੁੰਦੇ ਸੀ ਸਸਪੈਂਸ ਡਾਈਜੈਸਟ, ਉਹਨਾਂ ਨੂੰ ਉਹ ਬੜਾ ਫੇਵਰਟ ਸੀ। ਅਤੇ ਉਹ ਸਸਪੈਂਸ ਡਾਈਜੈਸਟ ਪੜ੍ਹਨਾ, ਉਹਦੇ ਵਿੱਚੋਂ ਕਿਉਂਕਿ ਮੇਰੀ ਅੰਮੀ ਪੜ੍ਹ ਨਹੀਂ ਸਕਦੇ ਸਨ, ਅਤੇ ਫਿਰ ਰਾਤ ਨੂੰ ਇੰਕਾ ਇੱਕ ਨਾਂ ਦੀ ਇੱਕ ਸਟੋਰੀ ਆਉਂਦੀ ਸੀ, ਸ਼ਾਇਦ ਮੈਂ ਤਲੱਫੁਜ਼ ਗਲਤ ਕਹਿ ਰਹੀ ਹੋਵਾਂ, ਇੰਕਾ ਹੀ ਹੁੰਦੀ ਸੀ। ਉਹ ਕੋਈ ਇੱਕ ਕਹਾਣੀ ਸੀ, ਉਹ ਕੋਈ ਦੇਵੀ ਸ਼ੈਵੀ ਟਾਈਪ ਦੀ। ਉਹ ਫਿਰ ਉਹ ਪੂਰੀ ਸਾਨੂੰ ਸੁਣਾਉਣੀ, ਅਸੀਂ ਸਾਰਿਆਂ ਨੇ ਵਿਹੜੇ 'ਚ ਬਹਿ ਜਾਣਾ, ਇੱਕ ਬੰਦੇ ਅੱਬੂ ਨੇ ਪੜ੍ਹਦੇ ਜਾਣਾ ਅਤੇ ਉਹ ਸਾਨੂੰ ਸੁਣਾਉਂਦੇ ਜਾਣਾ। ਸਾਰੇ ਚੁੱਪ ਖਾਮੋਸ਼ ਅਸਾਂ ਸੁਣ ਰਹੇ ਹੁੰਦੇ ਸਨ ਕਿ ਬਸ ਕਿਸੇ ਨੇ ਬੋਲਣਾ ਨਹੀਂ। ਅਤੇ ਉਹ ਫਿਰ ਜਦੋਂ ਰਸਾਲਾ ਆਉਣਾ ਮਹੀਨੇ ਬਾਅਦ, ਉਹ ਪੇਪਰ ਵਿੱਚ ਹੁੰਦਾ ਸੀ, ਪੇਪਰ ਬੈਗ ਵਿੱਚ ਇੱਕ ਸਿੱਧਾ ਜਿਹਾ ਲਿਫਾਫਾ ਨਹੀਂ ਕਾਗਜ਼ ਦਾ ਹੁੰਦਾ, ਉਹਦੇ ਵਿੱਚ ਹੁੰਦਾ ਸੀ। ਔਰ ਉਹਦੇ ਵਿੱਚ ਫਿਰ ਅੱਬੂ ਨੇ ਲਿਆ ਕੇ ਸਿੱਧਾ ਉੱਪਰ ਰੱਖ ਦੇਣਾ। ਅੱਬੂ ਨੇ ਕਹਿਣਾ ਆ ਗਿਆ ਰਸਾਲਾ। ਅਸੀਂ ਇੰਨਾ ਖੁਸ਼ ਹੋਣਾ ਕਿ ਬਈ ਰਸਾਲਾ ਆ ਗਿਆ, ਹੁਣ ਅਸੀਂ ਪੜ੍ਹਨਾ ਹੋਵੇ। ਅਤੇ ਅੱਬੂ ਨੇ ਕਹਿਣਾ ਹੱਥ ਨਾ ਕਿਸੇ ਨੂੰ ਲਾਓ। ਅੱਬੂ ਨੇ ਫਿਰ ਨਹਾਉਣਾ, ਅੱਬੂ ਨੇ ਖਾਣਾ, ਫਿਰ ਉਸ ਤੋਂ ਬਾਅਦ ਉਹ ਰਸਾਲਾ ਚੁੱਕਣਾ, ਫਿਰ ਸਾਰਿਆਂ ਅਸੀਂ ਵਿਹੜੇ 'ਚ ਇਕੱਠੇ ਹੋਣਾ। ਪਰ ਸਾਡੀ ਜ਼ਰੂਰਤ ਨਹੀਂ ਹੁੰਦੀ ਸੀ। ਫਿਰ ਸਭ ਤੋਂ ਪਹਿਲੇ ਸਰੇ ਵਰਕ ਉਹਦਾ ਦੇਖਿਆ ਜਾਂਦਾ ਸੀ, ਕੀ ਤਸਵੀਰ ਬਣੀ ਹੈ, ਬੜੇ ਗੌਰ ਦੇ ਨਾਲ ਦੇਖਿਆ ਜਾਂਦਾ ਸੀ। ਸਰੇ ਵਰਕ ਦੀ ਬੜੀ ਅਹਿਮੀਅਤ ਹੁੰਦੀ ਸੀ। ਪਹਿਲਾ ਪੇਜ ਜਿਹੜਾ ਉਹਦਾ ਬੜੀ ਅੱਛੀ ਜਿਹੀ ਕੋਈ ਤਸਵੀਰ ਹੁੰਦੀ ਸੀ। ਫਿਰ ਉਹਨਾਂ ਰਸਾਲਿਆਂ ਵਿੱਚ ਕੋਨੇ 'ਤੇ ਕਦੀ ਕੋਨੇ 'ਤੇ ਨਾ ਇੱਕ ਛੋਟਾ ਜਿਹਾ ਕੋਈ ਲਤੀਫਾ, ਕੋਈ ਸ਼ੇਰ, ਕੋਈ ਸਭ ਚੀਜ਼ ਲਿਖੀ ਹੁੰਦੀ ਸੀ, ਵੀ ਢੂੰਡ ਕੇ ਪੜ੍ਹਨੇ ਹੁੰਦੇ ਸਨ। ਅਖਬਾਰ ਅੱਬੂ ਨੇ ਲਗਵਾਈ, ਨਵਾਏ ਵਕਤ ਲਗਵਾਉਂਦੇ ਸਨ। ਪਰ ਉਹ ਫਿਰ ਸਾਨੂੰ ਜੰਗ ਦਾ ਬੜਾ ਮਜ਼ਾ ਆਉਂਦਾ ਸੀ। ਕਿਸੇ ਸਹੇਲੀ ਵੱਲ ਪੜ੍ਹਨਾ, ਅੱਬੂ ਜੀ ਨੂੰ ਕਹਿਣਾ ਅੱਬੂ ਜੀ ਤੁਸੀਂ ਜੰਗ ਅਖਬਾਰ ਲਵਾ ਲਓ। ਅੱਬੂ ਨੇ ਕਹਿਣਾ ਨਹੀਂ ਨਵਾਏ ਵਕਤ ਸਾਰਿਆਂ ਨਾਲੋਂ ਚੰਗੀ ਹੈ, ਇਹ ਸਹੀ ਖਬਰਾਂ ਦਿੰਦਾ ਵੇ। ਅਸੀਂ ਕਹਿਣਾ ਠੀਕ ਹੈ, ਕਿਉਂਕਿ ਜੰਗ ਅਖਬਾਰ ਦੇ ਨਾਲ ਆਉਂਦਾ ਸੀ ਇੱਕ ਮੈਗਜ਼ੀਨ। ਸਾਡਾ ਬਸ ਦਿਲ ਹੁੰਦਾ ਸੀ ਉਹ ਹੋਏ ਉਹ 'ਚ ਤਸਵੀਰਾਂ ਅਦਾਕਾਰਾਂ ਦਾ ਇੱਕ ਪੇਜ ਹੁੰਦਾ ਸੀ, ਕੋਈ ਮਾਡਲਾਂ ਦੀਆਂ, ਪਰ ਅੱਬੂ ਲੈਂਦੇ ਹੀ ਨਹੀਂ ਸਨ। ਮੇਰੀ ਫੁੱਫੋ ਦੇ ਘਰ ਆਉਂਦਾ ਸੀ ਉਹ ਅਖਬਾਰ। ਫਿਰ ਮੈਂ ਜਾ ਕੇ ਮੇਰੇ ਫੁੱਫਾ ਜੀ, ਮੈਂ ਉਹਨੂੰ ਖਾਲੂ ਜੀ ਕਹਿੰਦੀ ਹੁੰਦੀ ਸੀ, ਮੈਂ ਕਿਹਾ ਖਾਲੂ ਜੀ ਤੁਸੀਂ ਇਹ ਰਸਾਲਾ ਮੇਰੇ ਵਾਸਤੇ ਰੱਖ ਦਿਆ ਕਰੋ। ਖਾਲੂ ਜੀ ਨੇ ਕਹਿਣਾ ਹਾਂ ਠੀਕ ਹੈ। ਉਹਨਾਂ ਨੇ ਫਿਰ ਪੜ੍ਹ ਲੈਣਾ, ਉਹਨਾਂ ਨੇ ਰੱਖ ਲੈਣਾ। ਉਹ ਫਿਰ ਜਦੋਂ ਉਹਨਾਂ ਨੇ ਪੜ੍ਹ ਲੈਂਦੇ ਸਨ, ਉਹ ਜਿੱਦਣ ਫਿਰ ਮੈਂ ਸਾਹਮਣੇ 'ਤੇ ਘਰ ਸੀ, ਉਹਨਾਂ ਨੇ ਮੈਨੂੰ ਦੇ ਦੇਣਾ। ਇੰਨਾ ਅਸੀਂ ਖੁਸ਼ ਹੋਣਾ ਸਾਨੂੰ ਰਸਾਲਾ ਮਿਲ ਗਿਆ। ਅਖਬਾਰੇ ਜਹਾਂ ਫਿਰ ਬਾਅਦ 'ਚ ਆਉਂਦਾ ਤਾਂ ਪਹਿਲੋਂ ਵੀ ਸੀ, ਲੇਕਿਨ ਅਸੀਂ ਲੈਂਦੇ ਨਹੀਂ ਸਾਂ। ਫਿਰ ਉਹ ਅਖਬਾਰੇ ਜਹਾਂ ਪੜ੍ਹਨ ਲੱਗ ਗਏ। 3 ਔਰतें 3 ਕਹਾਣੀਆਂ, ਬੜਾ ਜ਼ਬਰਦਸਤ ਇੱਕ ਸਿਲਸਿਲਾ ਹੁੰਦਾ ਸੀ ਉਹਦੇ ਵਿੱਚ, ਅਤੇ ਉਹ ਪੜ੍ਹਨਾ। ਇਸ ਤਰ੍ਹਾਂ ਇੱਕ ਦੂਸਰੇ ਕੋਲੋਂ ਲੈ ਕੇ ਨਾ ਪੜ੍ਹਿਆ ਜਾਂਦਾ ਸੀ। ਕਿ ਸਹੇਲੀ ਨੂੰ ਕਹਿਣਾ ਵੀ ਤੂੰ ਮੇਰੇ ਕੋਲ ਇਹ ਚੀਜ਼ ਹੈ ਲੈ ਲੈ, ਅਤੇ ਮੈਂ ਤੇਰੇ ਕੋਲ ਜਿਹੜੀ ਚੀਜ਼ ਹੈ ਨਾ ਉਹ ਮੈਨੂੰ ਦੇ ਦੇ, ਮੈਂ ਪੜ੍ਹ ਲਵਾਂ। ਅਤੇ ਫਿਰ ਰਸਾਲੇ ਕਿੰਨੀ ਦੂਰ ਜਾਂਦੇ ਹੁੰਦੇ ਸਨ।
ਉਹ ਅਸੀਂ ਇੱਕ ਸਹੇਲੀ ਨੂੰ ਦੇਣਾ, ਸਹੇਲੀ ਨੇ ਆਪਣੀ ਕਿਸੇ ਕਜ਼ਨ ਨੂੰ ਦੇ ਦੇਣਾ, ਉਹਨੇ ਆਪਣੀ ਸਹੇਲੀ ਨੂੰ ਦੇਣਾ। ਉਹ ਰਸਾਲਾ ਮੁੜਦੇ ਵੀ ਜਿਹੜਾ ਨਾ ਖਾਸਾ ਟਾਈਮ ਲੱਗ ਜਾਂਦਾ ਸੀ ਕਿ ਉਹ ਕਹਿੰਦੇ ਨਾ, ਪਿੱਛਾ ਮੁੜ ਵੇ ਢੋਲਾ ਤੇਰੀ ਲੋੜ ਪੈ ਗਈ, ਪਿੱਛਾ ਮੁੜ ਵੇ ਮਾਇਆ। ਪਰ ਸਾਹਮਣੇ ਅਗਰ ਕੋਈ ਆਪਣੇ ਘਰ ਦੀ ਖਿੜਕੀ 'ਚ ਦੇਖਦਾ ਹੈਗਾ ਕਹੇਗਾ ਇਹ ਔਰਤ ਪਾਗਲ ਨੇ, ਕੀ ਕਰਦੀ ਪਈ ਹੈ। ਬਹਿਰਹਾਲ ਐਵੇਂ ਕਿ ਇਸ ਤਰ੍ਹਾਂ ਫਿਰ ਰਸਾਲਾ ਪੜ੍ਹਿਆ ਜਾਂਦਾ ਸੀ। ਹੋਰ ਵੀ ਬਹੁਤ ਗੱਲਾਂ ਨੇ, ਨਾਯਾਬ ਜ਼ਮਾਨੇ ਦੀਆਂ ਤਾਂ ਇੰਨੀਆਂ ਗੱਲਾਂ ਨੇ ਕਿ ਬੰਦਾ ਬਿਆਨ ਨਹੀਂ ਕਰ ਸਕਦਾ। ਮੈਂ ਤੁਹਾਨੂੰ ਉਸ ਜਗ੍ਹਾ ਦਾ ਕਿਸ ਦੱਸ ਰਹੀ ਹਾਂ ਹਾਲ ਅਹਿਵਾਲ ਕਿ ਅਸੀਂ ਕਰਾਚੀ ਜੈਸਾ ਸ਼ਹਿਰ ਜਿਹੜਾ ਸੀ ਉਹ 'ਚ ਰਹਿੰਦੇ ਸਾਂ। ਜਿਹੜੇ ਉਸ ਜ਼ਮਾਨੇ 'ਚ ਵਿਚਾਰੇ ਪਿੰਡਾਂ 'ਚ ਰਹਿੰਦੇ ਸਨ ਲੋਕ, ਉੱਥੇ ਤਾਂ ਸਵਾਲ ਹੀ ਨਹੀਂ ਸੀ ਨਾ ਕਦੀ ਕੋਈ ਅਖਬਾਰ ਦੇਖੇ, ਕਦੀ ਕਿਸੇ ਨੂੰ ਰਸਾਲਾ ਮਿਲਿਆ ਹੋਵੇ। ਉਹ ਬਹੁਤ ਮੁਸ਼ਕਿਲ ਨਾਯਾਬ ਚੀਜ਼ਾਂ ਹੁੰਦੀਆਂ ਸਨ। ਅੱਜ ਦੇ ਦੌਰ 'ਚ ਤਾਂ ਹੋ ਹੀ ਗਈਆਂ ਨੇ, ਹੁਣ ਕੋਈ ਪੜ੍ਹਦਾ ਹੀ ਨਹੀਂ, ਹੁਣ ਕੋਈ ਦੇਖਦਾ ਹੀ ਨਹੀਂ ਕਿਤਾਬਾਂ ਵੱਲ। ਪਰ ਐਵੇਂ ਕਿ ਉਸ ਜ਼ਮਾਨੇ 'ਚ ਜਿਨ੍ਹਾਂ ਦੀ ਦਸਤਰਸ 'ਚ ਆ ਜਾਂਦੀ ਸੀ ਚੀਜ਼, ਉਹ ਤਾਂ ਬਈ ਬੜਾ ਸੀਨਿਆਂ ਨਾਲ ਲਾ ਕੇ ਸਰਾਣਿਆਂ ਦੇ ਥੱਲੇ ਛੁਪਾਉਣਾ ਕਿ ਜਲਦੀ ਨਾ ਫਿਰ ਉੱਠਾਂਗੇ ਤਾਂ ਪੜ੍ਹ ਲਾਂਗੇ, ਪੜ੍ਹ ਕੇ ਸਰਾਣੇ ਦੇ ਥੱਲੇ ਰੱਖਿਆ ਜਾਂਦਾ ਸੀ ਰਸਾਲਾ ਇਹ ਕਿਤਾਬ ਨਾ। ਅਤੇ ਉਹਨੂੰ ਇਸ ਤਰ੍ਹਾਂ ਜਦੋਂ ਅੱਬੂ ਤੋਂ ਚੋਰੀ ਪੜ੍ਹਨੇ ਹੁੰਦੇ ਸਨ ਉਦੋਂ ਇਸ ਤਰ੍ਹਾਂ ਹੀ ਪੜ੍ਹਨੇ ਹੁੰਦੇ ਸਨ ਕਿ ਅੰਦਰ ਕਰਕੇ ਰਜ਼ਾਈ ਦੇ ਅੰਦਰ ਮੂੰਹ ਕਰਕੇ ਜਾਂ ਥੋੜ੍ਹਾ ਜਿਹਾ ਕੋਨਾ ਦੇਖ ਕੇ ਜਾਂ ਫਿਰ ਜੋ ਪੜ੍ਹ ਕੇ ਜਲਦੀ ਜਲਦੀ ਸਰਾਣੇ ਦੇ ਥੱਲੇ ਛੁਪਾ ਦੇਣਾ। ਅਤੇ ਇਸ ਤਰ੍ਹਾਂ ਰਸਾਲੇ ਪੜ੍ਹੇ ਜਾਂਦੇ ਸਨ ਚੀਜ਼ਾਂ। ਅਤੇ ਉਹ ਦੌਰ ਕਿੱਦਾਂ ਸੀ, ਹੁਣ ਇੰਨਾ ਕੁਛ ਪਿਆ ਵੇ, ਹੁਣ ਸਾਡੇ ਕੋਲ ਟਾਈਮ ਹੀ ਨਹੀਂ ਕਿ ਅਸੀਂ ਪੜ੍ਹੀਏ ਜਾਂ ਅਸੀਂ ਕੋਈ ਕਰੀਏ। ਉਹ ਜ਼ਮਾਨੇ ਨਾਯਾਬ ਹੋ ਗਏ ਜਦੋਂ ਰਸਾਲਾ, ਕਿਤਾਬ, ਡਾਈਜੈਸਟ, ਅਖਬਾਰ ਬੜੀਆਂ ਅਹਿਮ ਚੀਜ਼ਾਂ ਹੁੰਦੀਆਂ ਸਨ। ਉਹ ਲੋਕ ਪੜ੍ਹਦੇ ਸਨ, ਕਰਦੇ ਸਨ। ਹਰ ਇੱਕ ਨੂੰ ਆਪਣੇ ਸ਼ੌਕ ਦੇ ਹਿਸਾਬ ਨਾਲ ਪੜ੍ਹਦਾ ਸੀ। ਕੋਈ ਸ਼ੇਰੋ ਸ਼ਾਇਰੀ ਪੜ੍ਹਦਾ ਸੀ, ਕੋਈ ਦੂਸਰੇ ਹੋਰ ਤਰ੍ਹਾਂ ਦੇ ਮਜ਼ਾਮੀਨ, ਕੋਈ ਅਮੂਰੇ ਖਾਨਾਦਾਰੀ ਦੀਆਂ ਚੀਜ਼ਾਂ ਪੜ੍ਹਦਾ ਸੀ। ਬਹਿਰਹਾਲ ਉਦੋਂ ਇਹ ਚੀਜ਼ਾਂ ਹੁੰਦੀਆਂ ਸਨ। ਵੀ ਜਦੋਂ ਸ਼ਾਦੀ ਹੋਈ ਉਦੋਂ ਵੀ ਮੇਰੇ ਅੱਬੂ ਨੇ ਇੱਕ ਮੈਨੂੰ ਕੁਕਿੰਗ ਦੀ ਬੁੱਕ ਲਿਆ ਕੇ ਦਿੱਤੀ। ਉਦੋਂ ਵੀ ਬੁੱਕ ਵਿੱਚ ਆਉਂਦੀਆਂ ਸਨ ਇਸ ਤਰ੍ਹਾਂ ਖਾਣਾ ਪਕਾਨੇ ਕੇ ਤਰੀਕੇ। ਉਹ ਬੁੱਕ ਵੀ ਹਰ ਇੱਕ ਕੋ ਦਸਤਿਆਬ ਨਹੀਂ ਸੀ। ਅਤੇ ਉਹ ਮੇਰੇ ਅੱਬੂ ਨੇ ਮੈਨੂੰ ਕੁਰਾਨ ਪਾਕ ਜਦੋਂ ਮੇਰਾ ਲੈਣ ਗਏ ਸ਼ਾਦੀ ਦਾ, ਅਤੇ ਅੱਬੂ ਨੇ ਨਾਲ ਅਤੀਆ ਅਨਾਇਤੁੱਲਾ ਸਨ ਉਹਦੇ ਰਾਈਟਰ, ਉਹਨਾਂ ਬਹੁਤ ਸਾਰੀਆਂ ਉਸ 'ਚ ਰੈਸਪੀ ਸਨ। ਔਰ ਉਸ ਰੈਸਪੀਸ ਤੋਂ ਦੇਖ ਦੇਖ ਕੇ ਫਿਰ ਮੈਂ ਸ਼ਾਦੀ ਤੋਂ ਬਾਅਦ ਫਿਰ ਮੈਂ ਖਾਣੇ ਬਣਾਉਣੇ ਸਿੱਖੇ। ਫਿਰ ਕਿਤਾਬ ਖੋਲ੍ਹ ਕੇ ਕੋਲ ਰੱਖ ਲੈਂਦੀ ਸਾਂ ਅਤੇ ਉਹ ਫਿਰ ਨਾਲ ਨਾਲ ਦੇਖਦੇ ਜਾਣਾ ਅਤੇ ਨਾਲ ਨਾਲ ਕਰਦੇ ਜਾਣਾ। ਇਹ ਚੀਜ਼ ਇਤਨੀ ਹੈ, ਇਹ ਚੀਜ਼ ਇਤਨੀ ਹੈ, ਇਤਨੇ ਚਮਚ ਡਾਲੇ, ਇਹ ਕਰੇ। ਉਹਨਾਂ ਨੇ ਫਿਰ ਪੂਰਾ ਲਿਖਿਆ ਹੁੰਦਾ ਸੀ। ਦਾਲ ਦਾ ਸੈਕਸ਼ਨ ਸੀ ਤਾਂ ਦਾਲਾਂ ਦੀ ਰੈਸਪੀ, ਗੋਸ਼ਤ ਦਾ ਸੈਕਸ਼ਨ ਹੈ ਤਾਂ ਗੋਸ਼ਤ, ਚਾਵਲਾਂ ਦੀ। ਇਸ ਤਰ੍ਹਾਂ ਬਹੁਤ ਅੱਛੀ ਬੁੱਕ ਸੀ ਉਹ। ਮੈਨੂੰ ਬਹੁਤ ਫ਼ਾਇਦਾ ਮਿਲਿਆ ਉਸ ਬੁੱਕ ਨੇ, ਬਹੁਤ ਮਤਲਬ ਮੈਨੂੰ ਆਸਾਨੀ ਹੋਈ ਮੇਰੇ ਵਾਸਤੇ। ਕਿਉਂਕਿ ਜਦੋਂ ਮੇਰੀ ਸ਼ਾਦੀ ਹੋਈ ਅਤੇ ਮੈਂ ਉੱਥੇ ਆਪਣੇ ਸਸੁਰਾਲ ਗਈ ਅਤੇ ਸਾਡੇ ਘਰ ਜਿਹੜੀ ਚੀਜ਼ ਪੱਕਦੀ ਸੀ ਨਾ ਉਹ ਗੋਸ਼ਤ ਵਿੱਚ ਹੀ ਪੱਕਦੀ ਸੀ। ਮੇਰੇ ਅੱਬੂ ਜ਼ਰਾ ਗੋਸ਼ਤ ਖੋਰ ਸਨ, ਬਹੁਤ ਅਮੀਰ ਲੋਕ ਨਹੀਂ ਸਨ, ਲੇਕਿਨ ਉਸ ਗੋਸ਼ਤ ਹਰ ਕਿਸੇ ਦੀ ਦਸਤਰਸ ਵਿੱਚ ਹੁੰਦਾ ਸੀ। ਵੀ ਟੀਂਡੇ ਗੋਸ਼ਤ, ਗੋਭੀ ਗੋਸ਼ਤ, ਭਿੰਡੀ ਗੋਸ਼ਤ, ਸ਼ਲਜਮ ਗੋਸ਼ਤ, ਮੂਲੀ ਗੋਸ਼ਤ, ਮਾਂ ਦੀ ਦਾਲ ਗੋਸ਼ਤ, ਹਰ ਸ਼ੈ 'ਚ ਗੋਸ਼ਤ। ਅਤੇ ਮੈਨੂੰ ਆਉਂਦਾ ਸੀ ਪਕਾਉਣਾ। ਸਾਡੀ ਅੰਮੀ ਨੇ ਸਾਨੂੰ ਸਿਖਾਇਆ ਸੀ ਕਿ ਉਹ ਗੋਸ਼ਤ ਭੁੰਨੋ ਅਤੇ ਸਬਜ਼ੀ ਪਾ ਦੇਵੋ, ਬੜਾ ਆਸਾਨ ਜੀ। ਪਰ ਜਦੋਂ ਮੈਂ ਸ਼ਾਦੀ ਹੋ ਕੇ ਗਈ ਉੱਥੇ ਮੈਨੂੰ ਪਤਾ ਚੱਲਿਆ ਕਿ ਵੀ ਇਹਨਾਂ ਦੇ ਘਰ ਗੋਸ਼ਤ ਘੱਟ ਪੱਕਦਾ ਵੇ ਔਰ ਉਹ ਸਬਜ਼ੀ ਸਾਦੀ ਵੈਸੀ ਜ਼ਿਆਦਾ ਪੱਕਦੀ। ਉਹ ਮੈਨੂੰ ਪਕਾਉਣੀ ਨਹੀਂ ਆਉਂਦੀ ਸੀ ਵੀ ਸਾਦੀ ਸਬਜ਼ੀ ਕਿਸ ਤਰ੍ਹਾਂ ਪੱਕੇਗੀ, ਸਾਦੀ ਦਾਲ ਕਿਸ ਤਰ੍ਹਾਂ ਪੱਕੇ, ਗੋਸ਼ਤ ਨਹੀਂ ਹੈ, ਭੁੰਨਾਂਗੇ ਨਹੀਂ ਤਾਂ ਫਿਰ ਪਾਵਾਂਗੇ ਕਿਸ ਤਰ੍ਹਾਂ। ਉਹ ਮੇਰੇ ਵਾਸਤੇ ਬੜਾ ਇੱਕ ਮੁਸ਼ਕਿਲ ਵੀ ਟਾਈਮ ਸੀ ਅਤੇ ਮੈਨੂੰ ਬਹੁਤ ਔਖਾ ਲੱਗਦਾ ਸੀ। ਅਤੇ ਫਿਰ ਉਹ ਬੁੱਕ ਮੇਰੇ ਕੰਮ ਆਈ। ਫਿਰ ਮੈਂ ਬੁੱਕ ਕੱਢੀ, ਫਿਰ ਉਸ ਤੋਂ ਬਾਅਦ ਦੇਖਣਾ ਕਿ ਇਸ ਤਰ੍ਹਾਂ ਚੀਜ਼ ਪਕਾਉਣੀ ਹੈ, ਇਸ ਤਰ੍ਹਾਂ ਭੁੰਨਣਾ ਵੇ ਮਸਾਲਾ। ਸ਼ੁਰੂ 'ਚ ਜ਼ਾਰੇ ਅੱਛਾ ਵੀ ਨਹੀਂ ਪੱਕਦਾ ਸੀ ਇੰਨਾ, ਪਰ ਐਵੇਂ ਕਿ ਚਲੋ ਆਹਿਸਤਾ ਆਹਿਸਤਾ ਆਦਤ ਹੋ ਗਈ। ਪਰ ਉਹ ਬੁੱਕ ਨਾ ਹੁੰਦੀ ਫਿਰ ਮੈਂ ਕੀ ਕਰਦੀ। ਬਹਿਰਹਾਲ ਐਵੇਂ ਕਿ ਇਹ ਚੀਜ਼ਾਂ ਬੜੀਆਂ ਕਾਰਾਮਦ ਹੁੰਦੀਆਂ ਨੇ। ਕਿਤੇ ਪੜ੍ਹਿਆ ਹੋਇਆ ਜ਼ਿੰਦਗੀ 'ਚ ਕੋਈ ਜੁਮਲਾ, ਕੋਈ ਅੱਛੀ ਚੀਜ਼, ਕੋਈ ਵੀ ਤੁਸੀਂ ਸਟੱਡੀ ਕਰਦੇ ਹੋ, ਕੁਛ ਪੜ੍ਹਦੇ ਹੋ, ਜ਼ਾਇਆ ਨਹੀਂ ਜਾਂਦੀ ਹੈ। ਅਸੀਂ ਜੇ ਐਸੇ ਜ਼ਮਾਨਿਆਂ 'ਚ ਰਹੇ ਕਿ ਅਸੀਂ ਬਹੁਤ ਜ਼ਿਆਦਾ ਅੱਗੇ ਨਹੀਂ ਵੱਧ ਸਕੇ। ਪਰ ਅੱਜ ਕੱਲ੍ਹ ਬੱਚੇ ਪੜ੍ਹ ਰਹੇ ਨੇ ਔਰ ਮਾਸ਼ਾਅੱਲਾ ਤਾਲੀਮ ਹਾਸਿਲ ਕਰ ਰਹੇ ਨੇ ਔਰ ਸਟੱਡੀਜ਼ ਕਰ ਰਹੇ ਨੇ, ਅਤੇ ਬੜਾ ਅੱਛਾ ਦੌਰ ਹੈ। ਲੇਕਿਨ ਉਹ ਆਪਣੇ ਸਕੋਰਸ ਦੇ ਹਵਾਲੇ ਨਾਲ ਬਹੁਤ ਕੁਛ ਪੜ੍ਹਦੇ ਨੇ। ਲੇਕਿਨ ਵੈਸੇ ਜਿਹੜੀ ਸਟੱਡੀ, ਜਿਹੜੀ ਰਸਾਲੇ ਔਰ ਚੀਜ਼ਾਂ, ਇਹ ਚੀਜ਼ਾਂ ਕਾਫੀ ਹੁਣ ਘੱਟ ਹੋ ਗਈਆਂ ਨੇ। ਹੁਣ ਉਹ ਜ਼ਮਾਨੇ ਨਾਯਾਬ ਹੋਏ। ਅਤੇ ਚਲੋ ਵੀ ਹੁਣ ਤੁਹਾਡੇ ਨਾਲ ਨਾਯਾਬ ਜ਼ਮਾਨਿਆਂ ਨਾਲ ਹੋ ਗਈਆਂ ਗੱਲਾਂ ਸਾਡੀਆਂ। ਅਤੇ ਉਹ ਘੋੜੇ ਅਤੇ ਉਹ ਸ਼ਹਿਜ਼ਾਦੇ ਅਤੇ ਉਹ ਜਿਹੜਾ ਇੱਕ ਆਉਂਦਾ ਸੀ ਘੋੜੇ ਦੇ ਉੱਪਰ ਸ਼ਹਿਜ਼ਾਦਾ ਸ਼ਹਿਜ਼ਾਦੀ ਨੂੰ ਲੈ ਜਾਂਦਾ ਸੀ। ਸਾਡੇ ਵਾਸਤੇ ਬੜੀ ਉਹ ਹੈਰਤ ਅੰਗੇਜ਼ ਗੱਲ ਹੁੰਦੀ ਸੀ। ਉਹੀ ਸ਼ਹਿਜ਼ਾਦੀ ਕਿੰਨੀ ਚੰਗੀ, ਉਹਦੇ ਵਾਸਤੇ ਘੋੜੇ 'ਤੇ ਇੱਕ ਬੰਦਾ ਆਇਆ। ਅਤੇ ਉਹ ਜ਼ਮਾਨੇ ਨਾਯਾਬ ਹੋਏ ਕਿ ਜਦੋਂ ਅਸੀਂ ਤਸੱਵੁਰਾਤੀ ਦੁਨੀਆ ਵਿੱਚ ਖੋ ਜਾਂਦੇ ਹੁੰਦੇ ਸਾਂ। ਅਤੇ
ਫਿਰ ਅੰਦਰ ਜਾ ਕੇ ਦੇਖਦੇ ਹਾਂ ਬਈ ਅੰਦਰ ਖਾਣੀਆਂ ਰੋਟੀਆਂ ਸਾਰਾ ਕੰਮ ਪਿਆ ਸਾਡਾ। ਨਾਲੋਂ ਨਾਲ ਮਿਲਦੇ ਰਹਾਂਗੇ। ਇੱਕ ਮੇਰੇ ਵੱਲੋਂ ਇੱਕ ਦਫਾ ਫਿਰ ਤੁਹਾਨੂੰ ਰਮਜ਼ਾਨ ਮੁਬਾਰਕ ਦੀ ਪੇਸ਼ਗੀ ਮੁਬਾਰਕਬਾਦ। ਅਤੇ ਰਮਜ਼ਾਨ ਵਿੱਚ ਵੀ ਅਸੀਂ ਰਹਿਣਾ ਨਾਲ ਨਾਲ, ਅਤੇ ਤੁਸੀਂ ਮੇਰੇ ਨਾਲ ਨਾਲ। ਟਾਈਮ ਹੋ ਗਿਆ ਜੀ, ਗੱਪਸ਼ਪ ਸਾਡੀ ਹੋ ਗਈ, ਸਭ ਕੁਝ ਹੋ ਗਿਆ। ਹੁਣ ਚਲੋ ਵੀ ਆ ਜਾਓ। ਹੁਣ ਗਰਮਾ ਗਰਮ ਸਵਈਆਂ ਬਣ ਰਹੀਆਂ ਨੇ, ਅਤੇ ਨਾਲ ਫਿਰ ਅਸੀਂ ਇਹਦੇ 'ਚ ਚਾਵਲ ਪਾ ਦਾਂਗੇ। ਅਤੇ ਬਸ ਬਈ ਫਿਰ ਅਸੀਂ ਖਾਵਾਂਗੇ ਖਾਣਾ, ਅਤੇ ਤੁਹਾਨੂੰ ਕਹਾਂਗੇ ਖੁਦਾ ਹਾਫਿਜ਼। ਮਿੱਠੀਆਂ ਸੇਵੀਆਂ ਤਿਆਰ ਹੋ ਚੁੱਕੀਆਂ ਨੇ। ਸਵਈਆਂ ਅਸੀਂ ਇਸ ਪੋਟ ਵਿੱਚ ਪਾ ਲਈਆਂ ਨੇ। ਬਿਰਯਾਨੀ ਪਾਵਾਂਗੇ ਅਸੀਂ ਇਸ ਡਿਸ਼ ਵਿੱਚ, ਅਤੇ ਫਿਰ ਅਸੀਂ ਭੇਜ ਦੇਵਾਂਗੇ ਆਪਣੇ ਅਜ਼ੀਜ਼ਾਂ ਵੱਲ ਕਿ ਰਮਜ਼ਾਨ ਦੀ ਜਿਹੜੀ ਬਈ ਸ਼ੁਰੂਆਤ ਹੋਈਆਂ ਨੇ, ਅਤੇ ਅਸੀਂ ਇੱਕ ਦੋ ਘਰਾਂ ਵਿੱਚ ਅੱਜ ਡਿਸ਼ਾਂ ਜਿਹੜੀਆਂ ਭੇਜਾਂਗੇ।